ਇਹ ਹਫ਼ਤਾਵਾਰ ਬਾਈਬਲ ਦਾ ਦਸਤੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਮਈ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ, ਜ਼ਬੂਰ। ਖੁਦਾਵੰਦ ਦੀ ਸ਼ਰੀਅਤ ਕਾਮਲ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ। ਜਵਾਬੀ ਪੜ੍ਹਾਈ। ਜ਼ਬੂਰ, ਇਮਸਾਲ। ਮੈਂ ਹਰ ਵੇਲੇ ਖੁਦਾਵੰਦ ਨੂੰ ਧੰਨ ਆਖਾਂਗਾ, ਉਹਦੀ ਸਤਾਇਸ਼ ਹਮੇਸ਼ਾ ਤੀਕਰ ਮੇਰੀ ਜ਼ੁਬਾਨ ਉੱਤੇ ਰਹੇਗੀ। ਮੇਰੀ ਰੂਹ ਖੁਦਾਵੰਦ ਉੱਤੇ ਫਖਰ ਕਰੇਗੀ, ਹਲੀਮ ਇਹ ਸੁਣ ਕੇ ਖੁਸ਼ ਹੋਣਗੇ। ਮੇਰੇ ਨਾਲ ਖੁਦਾਵੰਦ ਦੀ ਵਡਿਆਈ ਕਰੋ, ਅਸੀਂ ਮਿਲ ਕੇ ਉਹਦੇ ਨਾਂ ਦੀ ਤਮਜੀਦ ਕਰੀਏ। ਮੈਂ ਖੁਦਾਵੰਦ ਦਾ ਤਾਲਬ ਹੋਇਆ, ਉਹਨੇ ਮੈਨੂੰ ਜਵਾਬ ਦਿੱਤਾ ਤੇ ਮੇਰੀ ਸਾਰੀ ਦਹਿਸ਼ਤ ਤੋਂ ਮੈਨੂੰ ਰਿਹਾਈ ਬਖਸ਼ੀ। ਰਾਸਤਕਾਰ ਬੰਦੇ ਦੀ ਰਾਹ ਇਹ ਹੈ ਬਈ ਬਦੀ ਤੋਂ ਨੱਸੇ ਤੇ ਆਪਣੀ ਰਾਹ ਦਾ ਨਿਗਹਿਬਾਨ ਆਪਣੀ ਜਾਨ ਦੀ ਹਿਫਾਜ਼ਤ ਕਰਦਾ ਹੈ। ਦਰਸੀਵਾਜ਼ ਬਾਈਬਲ ਵਿੱਚੋਂ। ਇਸਤਸਨਾ। ਸੁਣ ਐ ਇਸਰਾਈਲ, ਖੁਦਾਵੰਦ ਸਾਡਾ ਰੱਬ ਇੱਕ ਹੀ ਖੁਦਾਵੰਦ ਹੈ। ਤੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਮੁਹੱਬਤ ਰੱਖ। ਇਮਸਾਲ। ਤਰਬੀਅਤ ਨੂੰ ਰੱਦ ਕਰਨ ਵਾਲਾ ਆਪਣੀ ਹੀ ਜਾਨ ਦਾ ਵੈਰੀ ਹੈ, ਪਰ ਤਨਕੀਦ ਉੱਤੇ ਕੰਨ ਧਰਨ ਵਾਲਾ ਸਿਆਣ ਪਾਉਂਦਾ ਹੈ। ਇਸਤਸਨਾ। ਤੇ ਹੁਣ ਐ ਇਸਰਾਈਲੀਓ, ਜਿਹੜੇ ਆਇਨ ਤੇ ਹੁਕਮ ਮੈਂ ਤੁਹਾਨੂੰ ਸਿਖਾਉਣਾ ਵਾਂ, ਤੁਸੀਂ ਉਹਨਾਂ ਉੱਤੇ ਅਮਲ ਕਰਨ ਲਈ ਉਹਨਾਂ ਨੂੰ ਸੁਣ ਲਵੋ, ਤਾਂ ਜੋ ਤੁਸੀਂ ਜਿਉਂਦੇ ਰਹੋ। ਜਿਸ ਗੱਲ ਦਾ ਮੈਂ ਤੁਹਾਨੂੰ ਹੁਕਮ ਦੇਣਾ ਵਾਂ, ਉਹਦੇ ਵਿੱਚ ਨਾ ਤੇ ਕੁਝ ਵਧਾਉਣਾ ਤੇ ਨਾ ਕੁਝ ਘਟਾਉਣਾ, ਤਾਂ ਜੋ ਤੁਸੀਂ ਖੁਦਾਵੰਦ ਆਪਣੇ ਰੱਬ ਦੇ ਹੁਕਮਾਂ ਨੂੰ, ਜਿਹੜੇ ਮੈਂ ਤੁਹਾਨੂੰ ਦੱਸਦਾ ਵਾਂ, ਮੰਨ ਸਕੋ। ਇਸ ਲਈ ਤੂੰ ਜ਼ਰੂਰ ਆਪਣੀ ਇਹਤਿਆਤ ਰੱਖੀ ਤੇ ਬੜੀ ਹਿਫਾਜ਼ਤ ਕਰੀ। ਇੰਜ ਨਾ ਹੋਵੇ ਵੀ ਤੂੰ ਜਿਹੜੀਆਂ ਗੱਲਾਂ ਆਪਣੀਆਂ ਅੱਖੀਆਂ ਨਾਲ ਵੇਖੀਆਂ ਨੇ ਭੁੱਲ ਜਾਵੇਂ ਤੇ ਉਹ ਪੂਰੀ ਹਯਾਤੀ ਲਈ ਤੇਰੇ ਦਿਲ ਵਿੱਚੋਂ ਜਾਂਦੀਆਂ ਰਹਿਣ। ਪਰ ਜੇ ਉੱਥੇ ਹੀ ਤੂੰ ਖੁਦਾਵੰਦ ਆਪਣੇ ਰੱਬ ਦਾ ਤਾਲਬ ਹੋਵੇਂ ਤੇ ਉਹ ਤੈਨੂੰ ਮਿਲ ਜਾਵੇਗਾ, ਪਰ ਸ਼ਰਤ ਇਹ ਹੈ ਕਿ ਤੂੰ ਆਪਣੇ ਪੂਰੇ ਦਿਲ ਨਾਲ ਤੇ ਆਪਣੀ ਸਾਰੀ ਜਿੰਦ ਨਾਲ ਉਹਨੂੰ ਲੱਭੇ। ਜਦ ਤੂੰ ਮੁਸੀਬਤ ਵਿੱਚ ਪਵੇਂਗਾ ਤੇ ਇਹ ਸਾਰੀਆਂ ਗੱਲਾਂ ਤੇਰੇ ਨਾਲ ਹੋਣਗੀਆਂ ਤੇ ਅਖੀਰੀ ਦਿਨਾਂ ਵਿੱਚ ਤੂੰ ਖੁਦਾਵੰਦ ਆਪਣੇ ਰੱਬ ਵੱਲ ਫਿਰੇਂਗਾ ਤੇ ਉਹਦੀ ਮੰਨੇਗਾ। ਇਸ ਲਈ ਵੀ ਖੁਦਾਵੰਦ ਤੇਰਾ ਰੱਬ ਰਹੀਮ ਹੈ, ਉਹ ਤੈਨੂੰ ਨਾ ਛੱਡੇਗਾ, ਨਾ ਹਲਾਕ ਕਰੇਗਾ ਤੇ ਨਾ ਉਸ ਅਹਿਦ ਨੂੰ ਭੁੱਲੇਗਾ ਜਿਹਦੀ ਕਸਮ ਉਹਨੇ ਤੇਰੇ ਪਿਓ ਦਾਦੇ ਨਾਲ ਖਾਧੀ ਸੀ। ਇਹ ਸਭ ਕੁਝ ਤੈਨੂੰ ਵਿਖਾਇਆ ਗਿਆ ਤਾਂ ਜੋ ਤੂੰ ਜਾਣੇ ਵੀ ਖੁਦਾਵੰਦ ਹੀ ਰੱਬ ਹੈ ਤੇ ਉਹਦੇ ਇਲਾਵਾ ਹੋਰ ਕੋਈ ਹੈ ਹੀ ਨਹੀਂ ਹੈ। ਹਿਜ਼ਕੀਏਲ। ਹੁਣ ਇੰਜ ਹੋਇਆ, ਖੁਦਾਵੰਦ ਦਾ ਕਲਾਮ ਹਿਜ਼ਕੀਏਲ ਕਾਹਿਨ ਉੱਤੇ ਨਾਜ਼ਲ ਹੋਇਆ। ਹਿਜ਼ਕੀਏਲ। ਉਹਨੇ ਮੈਨੂੰ ਆਖਿਆ, ਐ ਆਦਮਜ਼ਾਦ, ਮੈਂ ਤੈਨੂੰ ਬਨੀ ਇਸਰਾਈਲ ਦੇ ਕੋਲ, ਯਾਨੀ ਉਸ ਬਾਗੀ ਕੌਮ ਦੇ ਕੋਲ ਜਿਹਨੇ ਮੇਰੇ ਨਾਲ ਬਗਾਵਤ ਕੀਤੀ, ਘੱਲਦਾ ਵਾਂ। ਕਿਉਂ ਜੇ ਜਿਨ੍ਹਾਂ ਦੇ ਕੋਲ ਮੈਂ ਤੈਨੂੰ ਘੱਲਦਾ ਵਾਂ ਉਹ ਸਖਤ ਦਿਲ ਤੇ ਬੇਜਾ ਫਰਜ਼ੰਦ ਨੇ। ਤੂੰ ਉਹਨਾਂ ਨੂੰ ਆਖੀ ਭਈ ਖੁਦਾਵੰਦ ਰੱਬ ਇਹ ਆਖਦਾ ਹੈ। ਇਸ ਲਈ ਉਹ ਭਾਵੇਂ ਸੁਣਨ ਜਾਂ ਨਾ ਸੁਣਨ, ਕਿਉਂ ਜੇ ਉਹ ਤੇ ਸਰਕਸ਼ ਖਾਨਦਾਨ ਦੇ ਨੇ, ਫਿਰ ਵੀ ਉਹ ਇਹ ਜਾਣ ਲੈਣਗੇ ਭਈ ਉਹਨਾਂ ਵਿੱਚ ਇੱਕ ਨਬੀ ਬਰਪਾ ਹੋਇਆ ਹੈ। ਤੇ ਤੂੰ ਐ ਆਦਮਜ਼ਾਦ, ਉਹਨਾਂ ਤੋਂ ਡਰ ਨਾ ਤੇ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ। ਹਿਜ਼ਕੀਏਲ। ਵੇਖ, ਸਾਰੀਆਂ ਜਾਨਾਂ ਮੇਰੀਆਂ ਨੇ, ਜਿਵੇਂ ਪਿਓ ਦੀ ਜਾਨ ਉਂਝ ਹੀ ਪੁੱਤਰ ਦੀ ਜਾਨ ਵੀ ਮੇਰੀ ਹੈ। ਜੇ ਸਰੀਰ ਆਪਣੀ ਸ਼ਰਾਰਤ ਤੋਂ ਜਿਹੜੀ ਉਹ ਕਰਦਾ ਹੈ ਬਾਜ਼ ਆਵੇ ਤੇ ਉਹ ਕੰਮ ਕਰੇ ਜਿਹੜੇ ਜਾਇਜ਼ ਤੇ ਰਵਾ ਨੇ, ਤੇ ਉਹ ਆਪਣੀ ਜਿੰਦ ਜ਼ਿੰਦਾ ਰੱਖੇਗਾ। ਇਸ ਲਈ ਖੁਦਾਵੰਦ ਰੱਬ ਆਖਦਾ ਹੈ, ਐ ਬਨੀ ਇਸਰਾਈਲ, ਮੈਂ ਹਰ ਇੱਕ ਰਵਸ਼ ਦੇ ਮੁਤਾਬਕ ਤੁਹਾਡੀ ਅਦਾਲਤ ਕਰਾਂਗਾ। ਤੌਬਾ ਕਰੋ ਤੇ ਆਪਣੇ ਸਾਰੇ ਪਾਪਾਂ ਤੋਂ ਬਾਜ਼ ਆ ਜਾਓ, ਤਾਂ ਜੋ ਬਦਕਾਰੀ ਤੁਹਾਡੀ ਹਲਾਕਤ ਦਾ ਬਾਇਸ ਨਾ ਹੋਵੇ। ਉਹਨਾਂ ਸਾਰੇ ਪਾਪਾਂ ਨੂੰ ਜਿਨ੍ਹਾਂ ਨਾਲ ਤੁਸੀਂ ਪਾਪੀ ਹੋਏ ਦੂਰ ਕਰੋ ਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਰੂਹ ਪੈਦਾ ਕਰੋ। ਇਸ ਲਈ ਬਾਜ਼ ਆਓ ਤੇ ਜਿਉਂਦੇ ਰਹੋ।
ਮੀਕਾ, ਇਹ ਇਨਸਾਨ ਉਹਨੇ ਤੇਰੇ ਉੱਤੇ ਨੇਕੀ ਜ਼ਾਹਿਰ ਕਰ ਦਿੱਤੀ ਏ। ਖੁਦਾਵੰਦ ਤੇਥੋਂ ਇਹਦੇ ਇਲਾਵਾ ਕੀ ਚਾਹੁੰਦਾ ਏ? ਵੀ ਤੂੰ ਇਨਸਾਫ ਕਰੇ ਤੇ ਰਹਿਮਦਿਲੀ ਨੂੰ ਅਜ਼ੀਜ਼ ਰੱਖੇ ਤੇ ਆਪਣੇ ਰੱਬ ਦੇ ਸਾਹਮਣੇ ਫਰੋਤਨੀ ਨਾਲ ਟੁਰੇ। ਮਤੀ, ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮਤੀ, ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ, ਇਹ ਨਾ ਸਮਝੋ ਕਿ ਮੈਂ ਤੌਰਾਤ ਜਾਂ ਨਬੀਆਂ ਦੀਆਂ ਕਿਤਾਬਾਂ ਨੂੰ ਮਨਸੂਖ ਕਰਨ ਆਇਆ ਵਾਂ। ਮਨਸੂਖ ਕਰਨ ਨਹੀਂ, ਬਲਕਿ ਪੂਰਾ ਕਰਨ ਆਇਆ ਵਾਂ। ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਦ ਤੀਕਰ ਅਸਮਾਨ ਤੇ ਧਰਤੀ ਟਲ ਨਾ ਜਾਣ, ਇੱਕ ਨੁਕਤਾ ਜਾਂ ਇੱਕ ਸ਼ੋਸ਼ਾ ਤੌਰਾਤ ਵਿੱਚੋਂ ਬਿਲਕੁਲ ਨਾ ਟਲੇਗਾ, ਜਦ ਤੀਕਰ ਕਿ ਸਭ ਕੁਝ ਪੂਰਾ ਨਾ ਹੋ ਜਾਵੇ। ਇਸ ਲਈ ਜਿਹੜਾ ਇਹਨਾਂ ਨਿੱਕੇ ਤੋਂ ਨਿੱਕੇ ਹੁਕਮਾਂ ਵਿੱਚੋਂ ਵੀ ਕਿਸੇ ਨੂੰ ਤੋੜੇਗਾ ਤੇ ਇਹੀ ਬੰਦਿਆਂ ਨੂੰ ਸਿਖਾਵੇਗਾ, ਉਹ ਅਸਮਾਨ ਦੀ ਬਾਦਸ਼ਾਹੀ ਵਿੱਚ ਸਭ ਤੋਂ ਨਿੱਕਾ ਖਵਾਏਗਾ। ਪਰ ਜਿਹੜਾ ਉਹਨਾਂ ਉੱਤੇ ਅਮਲ ਕਰੇਗਾ ਤੇ ਉਹਨਾਂ ਦੀ ਤਾਲੀਮ ਦੇਵੇਗਾ, ਉਹ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਖਵਾਏਗਾ। ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ ਵੀ ਜੇ ਤੁਹਾਡੀ ਰਾਸਤਬਾਜ਼ੀ ਫਕੀਆਂ ਤੇ ਫਰੀਸੀਆਂ ਤੋਂ ਬਹੁਤੀ ਨਾ ਹੋਵੇਗੀ ਤੇ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਲੂਕਾ, ਉਸ ਖਮੀਰ ਤੋਂ ਹੁਸ਼ਿਆਰ ਰਵੋ ਜਿਹੜੀ ਫਰੀਸੀਆਂ ਦੀ ਰਿਆਕਾਰੀ ਏ। ਕਿਉਂ ਜੇ ਕੋਈ ਸ਼ੈ ਟਕੀ ਨਹੀਂ ਜਿਹੜੀ ਖੋਲੀ ਨਾ ਜਾਵੇਗੀ ਤੇ ਨਾ ਕੋਈ ਸ਼ੈ ਲੁਕੀ ਏ ਜਿਹੜੀ ਜਾਣੀ ਨਾ ਜਾਵੇਗੀ। ਪਰ ਤੁਹਾਨੂੰ ਯਾਰਾਂ ਨੂੰ ਮੈਂ ਆਖਦਾ ਵਾਂ ਭਈ ਉਹਨਾਂ ਤੋਂ ਨਾ ਡਰੋ ਜਿਹੜੇ ਬਦਨ ਨੂੰ ਮਾਰ ਦਿੰਦੇ ਨੇ ਤੇ ਉਹਦੇ ਬਾਅਦ ਹੋਰ ਕੁਝ ਨਹੀਂ ਕਰ ਸਕਦੇ। ਪਰ ਮੈਂ ਤੁਹਾਨੂੰ ਜਤਾਉਣਾ ਵਾਂ ਭਈ ਕਿਹਦੇ ਤੋਂ ਡਰਨਾ ਚਾਹੀਦਾ ਹੈ। ਉਹਦੇ ਤੋਂ ਡਰੋ ਜਿਹਨੂੰ ਇਖਤਿਆਰ ਹੈ ਭਈ ਕਤਲ ਕਰਨ ਦੇ ਬਾਅਦ ਜਹਨਮ ਵਿੱਚ ਸੁੱਟੇ। ਹਾਂ, ਮੈਂ ਤੁਹਾਨੂੰ ਆਖਦਾ ਵਾਂ ਭਈ ਉਹਦੇ ਤੋਂ ਹੀ ਡਰੋ। ਲੂਕਾ, ਫਿਰ ਉਹ ਸਬਤ ਦੇ ਦਿਨ ਕਿਸੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਸੀ ਤੇ ਵੇਖੋ ਇੱਕ ਬੁੱਢੀ ਸੀ ਜਿਹਨੂੰ 18 ਵਰ੍ਹਿਆਂ ਤੋਂ ਕਿਸੇ ਬਦਰੂ ਦੇ ਪਾਰੋਂ ਕਮਜ਼ੋਰੀ ਸੀ। ਉਹ ਕੁੱਬੀ ਹੋ ਗਈ ਸੀ ਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਹੋ ਸਕਦੀ ਸੀ। ਯਿਸੂ ਨੇ ਉਹਨੂੰ ਵੇਖ ਕੇ ਬੁਲਾਇਆ ਤੇ ਉਹਨੂੰ ਆਖਿਆ, ਐ ਔਰਤ, ਤੂੰ ਆਪਣੀ ਕਮਜ਼ੋਰੀ ਤੋਂ ਛੁੱਟ ਗਈ। ਤੇ ਉਹਨੇ ਉਹਦੇ ਉੱਤੇ ਹੱਥ ਧਰੇ। ਉਸੇ ਵੇਲੇ ਉਹ ਸਿੱਧੀ ਹੋ ਗਈ ਤੇ ਰੱਬ ਦੀ ਵਡਿਆਈ ਕਰਨ ਲੱਗੀ। ਇਬਾਦਤਖਾਨੇ ਦਾ ਸਰਦਾਰ ਇਸ ਲਈ ਭਈ ਯਿਸੂ ਨੇ ਸਬਤ ਦੇ ਦਿਨ ਸ਼ਿਫਾ ਦਿੱਤੀ ਗੁੱਸੇ ਹੋਇਆ। ਖੁਦਾਵੰਦ ਨੇ ਉਹਦੇ ਜਵਾਬ ਵਿੱਚ ਆਖਿਆ, ਠੀਕ ਨਹੀਂ ਸੀ ਭਈ ਇਹ ਜਿਹੜੀ ਇਬਰਾਹਿਮ ਦੀ ਧੀ ਏ ਜਿਹਨੂੰ ਸ਼ੈਤਾਨ ਨੇ 18 ਵਰ੍ਹਿਆਂ ਤੋਂ ਬੰਨਿਆ ਸੀ, ਸਬਤ ਦੇ ਦਿਨ ਇਸ ਬੰਦ ਤੋਂ ਛੁਡਾਈ ਜਾਂਦੀ। ਜਦ ਉਹਨੇ ਇਹ ਗੱਲਾਂ ਆਖੀਆਂ ਤੇ ਉਹਦੇ ਸਾਰੇ ਮੁਖਾਲਫ ਸ਼ਰਮਿੰਦਾ ਹੋਏ ਤੇ ਸਾਰਾ ਜੱਥਾ ਉਹਨਾਂ ਸਾਰੇ ਜ਼ਬਰਦਸਤ ਕੰਮਾਂ ਤੋਂ ਜਿਹੜੇ ਉਹਦੇ ਤੋਂ ਹੁੰਦੇ ਸੀ ਖੁਸ਼ ਹੋਇਆ। ਉਹਨੇ ਫੇਰ ਆਖਿਆ, ਮੈਂ ਰੱਬ ਦੀ ਬਾਦਸ਼ਾਹੀ ਨੂੰ ਕਿਹਦੇ ਨਾਲ ਤਸ਼ਬੀਹ ਦੇਵਾਂ? ਉਹ ਖਮੀਰ ਵਾਂਗਰ ਏ ਜਿਹਨੂੰ ਇੱਕ ਬੁੱਢੀ ਨੇ ਲੈ ਕੇ 3 ਪੈਮਾਨੇ ਆਟੇ ਵਿੱਚ ਮਿਲਾਇਆ ਤੇ ਕਰਦਿਆਂ ਕਰਦਿਆਂ ਉਹ ਸਾਰਾ ਖਮੀਰ ਹੋ ਗਿਆ। ਗ੍ਰੰਥੀਓ, ਕੀ ਤੁਸੀਂ ਨਹੀਂ ਜਾਣਦੇ ਵੀ ਥੋੜਾ ਜਿਹਾ ਖਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖਮੀਰ ਕਰ ਦਿੰਦਾ ਏ? ਪੁਰਾਣਾ ਖਮੀਰ ਕੱਢ ਕੇ ਆਪਣੇ ਆਪ ਨੂੰ ਪਾਕ ਕਰ ਲਵੋ ਭਈ ਤਾਜ਼ਾ ਗੁੰਨਿਆ ਹੋਇਆ ਆਟਾ ਬਣ ਜਾਓ। ਇਸ ਲਈ ਆਓ ਅਸੀਂ ਆਸ ਕਰੀਏ, ਨਾ ਪੁਰਾਣੇ ਖਮੀਰ ਤੋਂ, ਨਾ ਬਦੀ ਤੇ ਸ਼ਰਾਰਤ ਦੇ ਖਮੀਰ ਤੋਂ, ਬਲਕਿ ਸਾਫ਼ ਦਿਲੀ ਤੇ ਸਚਾਈ ਦੀ ਬੇਖਮੀਰੀ ਰੋਟੀ ਤੋਂ। ਗ੍ਰੰਥੀਓ, ਕੀ ਤੁਸੀਂ ਨਹੀਂ ਜਾਣਦੇ ਭਈ ਤੁਸੀਂ ਰੱਬ ਦਾ ਮਕਦਸ ਹੋ ਤੇ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਹੈ? ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚੋਂ ਆਪਣੇ ਆਪ ਨੂੰ ਇਸ ਜਹਾਨ ਵਿੱਚੋਂ ਸਿਆਣਾ ਸਮਝੇ ਤੇ ਬੇਵਕੂਫ ਬਣੇ ਤਾਂ ਜੋ ਹਕੀਮ ਹੋ ਜਾਵੇ। ਕਿਉਂ ਜੇ ਜਗ ਦੀ ਹਿਕਮਤ ਰੱਬ ਦੇ ਨੇੜੇ ਬੇਵਕੂਫੀ ਹੈ। ਤਸਲੀਂਕੀਓ, ਤੁਸੀਂ ਸਾਰੇ ਲੋ ਦੇ ਫਰਜ਼ੰਦ ਤੇ ਦਿਨ ਦੇ ਫਰਜ਼ੰਦ ਹੋ। ਅਸੀਂ ਨਾ ਰਾਤ ਦੇ ਹਾਂ ਨਾ ਹਨੇਰੇ ਦੇ। ਇਸ ਲਈ ਹੋਰਾਂ ਵਾਂਗਰ ਸੌਂ ਨਾ ਰਹੀਏ, ਬਲਕਿ ਜਾਗਦੇ ਤੇ ਹੁਸ਼ਿਆਰ ਰਹੀਏ। ਹਰ ਵੇਲੇ ਖੁਸ਼ ਰਹੋ, ਬਿਲਾ ਨਾਗਾ ਦੁਆ ਕਰੋ, ਹਰ ਇੱਕ ਗੱਲ ਵਿੱਚ ਸ਼ੁਕਰਗੁਜ਼ਾਰੀ ਕਰੋ, ਰੂਹ ਨੂੰ ਨਾ ਬੁਝਾਓ, ਸਾਰੀਆਂ ਗੱਲਾਂ ਨੂੰ ਅਜ਼ਮਾਓ, ਜਿਹੜੀ ਚੰਗੀ ਹੋਵੇ ਉਹਨੂੰ ਫੜੀ ਰੱਖੋ। ਰੱਬ ਜਿਹੜਾ ਇਤਮਾਨਾਨ ਦਾ ਚਸ਼ਮਾ ਹੈ ਆਪ ਹੀ ਤੁਹਾਨੂੰ ਪਾਕ ਕਰੇ ਤੇ ਤੁਹਾਡੀ ਰੂਹ ਤੇ ਜਿੰਦ ਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਤੇ ਬੇਐਬ ਮਹਿਫੂਜ਼ ਰਹਿਣ। ਤੁਹਾਡਾ ਬੁਲਾਉਣ ਵਾਲਾ ਸੱਚਾ ਹੈ, ਉਹ ਇੰਜ ਹੀ ਕਰੇਗਾ। ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ ਤੁਹਾਡੇ ਉੱਤੇ ਹੁੰਦਾ ਰਹੇ। ਆਮੀਨ।
ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿੰਦ ਮਾਦਾ ਹਯਾਤੀ ਇਨਸਾਨ ਦੀ ਜ਼ਹਾਨਤ ਏ, ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਜਿੰਦ ਜਾਂ ਰੂਹ ਰੱਬ ਏ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਏ, ਕਿਉਂ ਜੇ ਇਨਸਾਨ ਰੱਬ ਦੀ ਛਵੀ ਏ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ, ਭਾਈ ਫਰੀਸੀਆਂ ਤੇ ਫਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ, ਜਿਹਦੀ ਵਜ਼ਾਹਤ ਉਹ ਇਨਸਾਨ ਦੇ ਅਕੀਦਿਆਂ ਦੇ ਤੌਰ ਤੇ ਕਰਦਾ ਏ। ਉਸ ਖਮੀਰ ਦੇ ਬਾਰੇ ਜਿਹੜਾ ਇੱਕ ਬੁੱਢੀ ਨੇ ਲਿਆ ਤੇ 3 ਪੈਮਾਨੇ ਆਟੇ ਵਿੱਚ ਮਿਲਾਇਆ ਤੇ ਉਹ ਕਰਦਿਆਂ ਕਰਦਿਆਂ ਸਾਰਾ ਖਮੀਰ ਹੋ ਗਿਆ। ਇਹ ਤਮਸੀਲ ਖੁਲਾਸਾ ਦੱਸਦੀ ਏ ਵੀ ਰੂਹਾਨੀ ਖਮੀਰ ਮਸੀਹ ਦੀ ਸਾਇੰਸ ਤੇ ਇਹਦੀ ਰੂਹਾਨੀ ਤਫਸੀਰ ਨੂੰ ਬਿਆਨ ਕਰਦਾ ਏ, ਯਾਨੀ ਅਜਿਹਾ ਖੁਲਾਸਾ ਜਿਹੜਾ ਇਸ ਕਹਾਣੀ ਦੇ ਸਿਰਫ ਕਲੀਸਿਆਈ ਤੇ ਰਸਮੀ ਇਤਲਾਕ ਤੋਂ ਕਿਤੇ ਵੱਧ ਕੇ ਹੈ। ਥੋੜਾ ਜਿਹਾ ਖਮੀਰ ਪੂਰੇ ਗੁੰਨੇ ਹੋਏ ਆਟੇ ਨੂੰ ਖਮੀਰ ਬਣਾ ਦਿੰਦਾ ਹੈ। ਕ੍ਰਿਸਚਨ ਸਾਇੰਸ ਦੀ ਜ਼ਰਾ ਜੀ ਸਿਆਣ ਜੋ ਕੁਝ ਮੈਂ ਇਹਦੇ ਬਾਰੇ ਆਖਦਾ ਵਾਂ ਉਹਦੀ ਸੱਚਾਈ ਨੂੰ ਸਾਬਤ ਕਰਦੀ ਏ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਰ ਕਰਦੀ ਏ, ਇੱਥੋਂ ਤੀਕਰ ਭਈ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਫਰੀਸੀ ਇਲਾਹੀ ਮਰਜ਼ੀ ਨੂੰ ਜਾਣਨ ਤੇ ਉਹਦੀ ਤਾਲੀਮ ਦੇਣ ਦਾ ਦਾਅਵਾ ਕਰਦੇ ਸੀ, ਪਰ ਉਹ ਬਸ ਯਿਸੂ ਦੇ ਮਕਸਦ ਦੀ ਕਾਮਯਾਬੀ ਵਿੱਚ ਰੁਕਾਵਟ ਪਾਉਂਦੇ ਸੀ। ਇੱਥੇ ਤੀਕਰ ਪਈ ਉਹਦੇ ਬਹੁਤ ਸਾਰੇ ਤਾਲਬ ਇਲਮ ਵੀ ਉਹਦੀ ਰਾਹ ਵਿੱਚ ਖਲੋ ਗਏ। ਜੇ ਉਸਤਾਦ ਨੇ ਤਾਲਬ ਇਲਮ ਨੂੰ ਲੈ ਕੇ ਉਹਨੂੰ ਰੱਬ ਦੇ ਬਾਰੇ ਲੁਕੀਆਂ ਹੋਈਆਂ ਹਕੀਕਤਾਂ ਦੀ ਤਾਲੀਮ ਨਾ ਦਿੱਤੀ ਹੁੰਦੀ ਤੇ ਉਹ ਕਦੀ ਵੀ ਸੂਲੀ ਨਾ ਚੜ੍ਹਦਾ। ਮਾਦੇ ਦੀ ਗ੍ਰਿਫਤ ਵਿੱਚ ਰੂਹ ਨੂੰ ਜਕੜ ਕੇ ਰੱਖਣ ਦਾ ਅਜ਼ਮ ਸੱਚਾਈ ਤੇ ਮੁਹੱਬਤ ਨੂੰ ਅਜ਼ੀਅਤ ਦੇਣ ਵਾਲਾ ਹੈ। ਯਿਸੂ ਨੇ ਆਖਿਆ, ਉਹਦੇ ਤੋਂ ਹੀ ਡਰੋ ਜਿਹੜਾ ਰੂਹ ਤੇ ਬਦਨ ਦੋਵਾਂ ਨੂੰ ਨਰਕ ਵਿੱਚ ਸੁੱਟ ਸਕਦਾ ਹੈ। ਇਸ ਮਤਨ ਦੀ ਧਿਆਨ ਨਾਲ ਕੀਤੀ ਹੋਈ ਪੜ੍ਹਾਈ ਜ਼ਾਹਿਰ ਕਰਦੀ ਏ ਵੀ ਇੱਥੇ ਲਫ਼ਜ਼ ਰੂਹ ਦਾ ਮਤਲਬ ਝੂਠਾ ਫਹਿਮ ਜਾਂ ਮਾਦੀ ਸ਼ਾਊਰ ਹੈ। ਇਹ ਨਾ ਰੋਮ ਤੋਂ, ਨਾ ਸ਼ੈਤਾਨ ਤੋਂ, ਨਾ ਹੀ ਰੱਬ ਤੋਂ ਹੁਸ਼ਿਆਰ ਰਹਿਣ ਦਾ, ਬਲਕਿ ਪਾਪ ਤੋਂ ਹੁਸ਼ਿਆਰ ਰਹਿਣ ਦਾ ਹੁਕਮ ਸੀ। ਬਿਮਾਰੀ, ਪਾਪ ਤੇ ਮੌਤ ਹਯਾਤੀ ਜਾਂ ਸੱਚਾਈ ਦੇ ਸਾਥੀ ਨਹੀਂ। ਕੋਈ ਸ਼ਰੀਅਤ ਇਹਨਾਂ ਦੀ ਹਮਾਇਤ ਨਹੀਂ ਕਰਦੀ। ਇਹਨਾਂ ਦਾ ਰੱਬ ਦੇ ਨਾਲ ਕੋਈ ਤਾਲੁਕ ਨਹੀਂ ਜਿਹਦੇ ਨਾਲ ਪਈ ਇਹਨਾਂ ਦੀ ਤਾਕਤ ਕਾਇਮ ਹੋਵੇ। ਮਸੀਹ ਸਾਇੰਸਦਾਨਾਂ ਨੂੰ ਮਾਦੀ ਜੱਗ ਵਿੱਚੋਂ ਬਾਹਰ ਨਿਕਲਣ ਤੇ ਇਹਦੇ ਤੋਂ ਦੂਰ ਰਹਿਣ ਵਾਲੇ ਰਸੂਲਾਂ ਦੇ ਹੁਕਮ ਤੇ ਮੁਸਲਸਲ ਭਾਰ ਹੇਠਾਂ ਰਹਿਣਾ ਚਾਹੀਦਾ ਹੈ। ਕ੍ਰਿਸਚਨ ਸਾਇੰਸ ਦੇ ਉਹ ਤਾਲਬ ਇਲਮ ਜਿਹੜੇ ਇਹਦੇ ਖਤ ਨਾਲ ਸ਼ੁਰੂ ਕਰਦੇ ਨੇ ਤੇ ਰੂਹ ਦੇ ਬਗੈਰ ਕਾਮਯਾਬ ਹੋਣ ਦਾ ਸੋਚਦੇ ਨੇ, ਜਾਂ ਤੇ ਉਹਨਾਂ ਦੇ ਈਮਾਨ ਦੀ ਕਸ਼ਤੀ ਡੁੱਬ ਜਾਵੇਗੀ ਜਾਂ ਉਹ ਅਫਸੋਸ ਨਾਲ ਘਬਰਾਹਟ ਦਾ ਸ਼ਿਕਾਰ ਹੋ ਜਾਣਗੇ। ਅਸੀਂ ਇਲਾਹੀ ਫਿਤਰਤ ਨੂੰ ਸਮਝਣ ਤੇ ਜਿਸਮਾਨੀਅਤ ਉੱਤੇ ਹੋਰ ਜੰਗ ਨਾ ਕਰਦਿਆਂ ਹੋਏ, ਬਲਕਿ ਸਾਡੇ ਰੱਬ ਦੀ ਬਹੁਤਾਤ ਤੋਂ ਸ਼ਾਦਮਾਨੀ ਕਰਦਿਆਂ ਸਮਝ ਦੇ ਨਾਲ ਉਹਨੂੰ ਪਿਆਰ ਕਰਨ ਦੇ ਤਨਾਸਬ ਵਿੱਚ ਉਹਦੀ ਫਰਮਾਬਰਦਾਰੀ ਤੇ ਇਬਾਦਤ ਕਰਾਂਗੇ ਤੇ ਮਜ਼ਹਬ ਫਿਰ ਦਿਲ ਦਾ ਹੋਵੇਗਾ, ਦਿਮਾਗ ਦਾ ਨਹੀਂ। ਅਸੀਂ ਰੂਹਾਨੀ ਪ੍ਰਸਤਸ਼ ਬਸ ਉਦੋਂ ਹੀ ਕਰਦੇ ਹਾਂ ਜਦ ਅਸੀਂ ਮਾਦੀ ਪ੍ਰਸਤਸ਼ ਕਰਨਾ ਛੱਡ ਦਿੰਦੇ ਹਾਂ। ਰੂਹਾਨੀ ਅਕੀਦਤ ਮਸੀਹਤ ਦੀ ਜਾਨ ਹੈ। ਜ਼ਮਾਨੇ ਲੰਘ ਜਾਂਦੇ ਨੇ ਪਰ ਸੱਚਾਈ ਦਾ ਇਹ ਖਮੀਰ ਹਮੇਸ਼ਾ ਕੰਮ ਕਰਦਾ ਹੈ। ਇਹਨੇ ਗਲਤੀ ਦਿਆਂ ਸਾਰਿਆਂ ਪੈਮਾਨਿਆਂ ਨੂੰ ਤਬਾਹ ਕਰਨਾ ਹੁੰਦਾ ਹੈ ਤਾਂ ਜੋ ਇਨਸਾਨ ਦੀ ਰੂਹਾਨੀ ਆਜ਼ਾਦੀ ਵਿੱਚ ਹਮੇਸ਼ਾ ਲਈ ਜਲਾਲ ਪਾਵੇ।
ਮਾਦਾ ਬਿਮਾਰੀ ਜਾਂ ਪਾਪ ਦੇ ਖਿਲਾਫ ਠੀਕ ਕੋਸ਼ਿਸ਼ਾਂ ਦੀ ਮੁਖਾਲਫਤ ਨਹੀਂ ਕਰ ਸਕਦਾ, ਕਿਉਂ ਜੇ ਮਾਦਾ ਗੈਰ ਮੁਤਹਰਕ ਬੇਸਿਆਨ ਹੈ। ਇਹਦੇ ਇਲਾਵਾ ਜੇ ਤੁਸੀਂ ਆਪਣੇ ਆਪ ਨੂੰ ਬਿਮਾਰ ਮੰਨਦੇ ਹੋ ਤੇ ਤੁਸੀਂ ਆਪਣੇ ਇਸ ਗਲਤ ਅਕੀਦੇ ਉੱਤੇ ਅਮਲ ਨੂੰ ਬਦਲਣ ਵੱਲੋਂ ਕਿਸੇ ਵੀ ਰੁਕਾਵਟ ਦੇ ਬਗੈਰ ਬਦਲ ਸਕਦੇ ਹੋ। ਇਹ ਜਾਣਦਿਆਂ ਹੋਏ ਜਿਵੇਂ ਵੀ ਤੁਹਾਨੂੰ ਜਾਣਨਾ ਚਾਹੀਦਾ ਹੈ ਵੀ ਰੱਬ ਨੂੰ ਨਾਮ ਨਿਹਾਦ ਮਾਦੀ ਕਾਨੂੰਨ ਦੀ ਫਰਮਾਬਰਦਾਰੀ ਦੀ ਕਦੀ ਲੋੜ ਨਹੀਂ ਹੁੰਦੀ, ਕਿਉਂ ਜੇ ਅਜਿਹਾ ਕਾਨੂੰਨ ਵਜੂਦ ਹੀ ਨਹੀਂ ਰੱਖਦਾ। ਪਾਪ, ਬਿਮਾਰੀ ਤੇ ਮੌਤ ਲਈ ਕਿਸੇ ਵੀ ਫਰਜ਼ੀ ਲੋੜ ਉੱਤੇ ਯਕੀਨ ਨਾ ਕਰੋ। ਕ੍ਰਿਸਚਨ ਸਾਇੰਸ ਜਿੰਦ ਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਹੈ ਤੇ ਬਦਨ ਨੂੰ ਸਿਆਣ ਲਈ ਮੁਆਵਨ ਬਣਾਉਂਦੀ ਹੈ। ਇਸ ਲਈ ਇਹ ਇਨਸਾਨ ਉੱਤੇ ਇਨਸਾਰ ਕਰਦਾ ਹੈ ਜਿਹੜਾ ਆਰਾਮ ਦੇ ਸਿਆਣ ਦਾ ਹਲੀਮ ਖਾਦਮ ਹੋਣ ਦੇ ਸਿਵਾ ਕੁਝ ਨਹੀਂ। ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਿਦੂਦ ਕਰਨ ਦੇ ਬਰਾਬਰ ਹੈ, ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਇਹ ਨਹੀਂ ਮੰਨਦੇ ਵੀ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਹੈ ਤੇ ਇਹ ਪਈ ਇਨਸਾਨ ਕਮ ਅਕਲੀ ਵਿੱਚ ਸ਼ਾਮਲ ਹੈ। ਜਿੰਦ ਜਾਂ ਰੂਹ ਰੱਬ ਹੈ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਹੈ, ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਹੈ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਵੀ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਐਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਾਨ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ। ਮਾਦਾ ਰੂਹ ਨੂੰ ਬਿਆਨ ਨਹੀਂ ਕਰਦਾ। ਰੱਬ ਲਾਮਹਿਦੂਦ ਹਰ ਥਾਂ ਮੌਜੂਦ ਰੂਹ ਹੈ। ਜੇ ਰੂਹ ਸਭ ਕੁਝ ਹੈ ਤੇ ਹਰ ਥਾਂ ਮੌਜੂਦ ਹੈ ਤੇ ਮਾਦਾ ਕੀ ਹੈ ਤੇ ਕਿੱਥੇ ਹੈ? ਯਾਦ ਰੱਖੋ ਵੀ ਸੱਚਾਈ ਗਲਤੀ ਤੋਂ ਵੱਡੀ ਹੈ ਤੇ ਅਸੀਂ ਵੱਡੀ ਸ਼ੈ ਨੂੰ ਨਿੱਕੀ ਵਿੱਚ ਨਹੀਂ ਪਾ ਸਕਦੇ। ਜਾਨ ਰੂਹ ਹੈ ਤੇ ਰੂਹ ਬਦਨ ਤੋਂ ਵੱਡੀ ਹੈ। ਜਾਨ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਹੈ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਹੈ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਹੇਗੀ ਜੇ ਜਾਨ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਇਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤੇ ਖੁਸ਼ੀ ਕਦੀ ਫਤਹਿਮੰਦ ਨਹੀਂ ਹੋਵੇਗੀ। ਕਿਉਂ ਜੇ ਇਨਸਾਨੀ ਸੋਚ ਸ਼ਾਉਰੀ ਪੀੜ ਤੇ ਬੇਰਾਮੀ, ਖੁਸ਼ੀ ਤੇ ਗਮੀ, ਡਰ ਤੋਂ ਆਸ ਤੇ ਈਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਹੈ। ਇਸ ਲਈ ਜ਼ਾਹਿਰੀ ਇਜ਼ਹਾਰ ਆਖਿਰਕਾਰ ਇਨਸਾਨ ਉੱਤੇ ਜਾਨ ਦੀ ਹੁਕਮਰਾਨੀ ਹੋਵੇਗਾ, ਨਾ ਕਿ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।